ਅਟਰਨੀ ਜੇਟਰ ਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੀ ਤੇ ਅਪਗ੍ਰੇਡ ਮਾਈ ਹੋਮ ਵਾਲੇ, ਜੋ ਕਿ ਘਰ ਨੂੰ ਰੈਨੋਵੇਟ ਤੇ ਅਪਗ੍ਰੇਡ ਕਰਨ ਦੇ ਲਈ ਇਹਨਾਂ ਤੋਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਿਸੇ ਵੀ ਤਰੀਕੇ ਦੀ ਫਲੋਰਿੰਗ ਪਾਉਣੀ ਆ, ਪੇਂਟਿੰਗ ਕਰਾਉਣੀ ਆ, ਵਾਟਰ ਸੌਫਟਵੇਅਰ ਇੰਸਟਾਲੇਸ਼ਨ, ਬਲਾਈਂਡ ਇੰਸਟਾਲੇਸ਼ਨ, ਗਰਾਜ 'ਚ ਕਿਚਨ ਸੈਟਅਪ ਕਰਵਾਉਣਾ ਆ, ਬਹੁਤ ਹੀ ਅਫੋਰਡੇਬਲ ਪ੍ਰਾਈਸਿਸ ਤੇ ਇਹ ਵਧੀਆ ਤਸੱਲੀ ਬਖਸ਼ ਕੰਮ ਕਰਦੇ ਨੇ। ਕਾਲ ਅਪਗ੍ਰੇਡ ਮਾਈ ਹੋਮ 7079146411 707-914-6411। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇੱਕ ਜੋ ਇਜ਼ਰਾਈਲ ਤੋਂ ਖਬਰ ਆ ਰਹੀ ਹੈਗੀ ਆ, ਕਹਿੰਦੇ ਪਈ ਇਜ਼ਰਾਈਲ ਵਾਲਿਆਂ ਨੇ ਇੱਕ ਵਾਰੀ ਫੇਰ ਗਾਜ਼ਾ ਦੇ ਵਿੱਚ ਸਟ੍ਰਾਈਕ ਕਰਨਾ ਸ਼ੁਰੂ ਕਰ ਦਿੱਤਾ ਆ। ਕਹਿੰਦੇ ਇੱਕ ਦੂਜੇ ਤੇ ਬਲੇਮ ਕਰ ਰਹੇ ਆ, ਇਜ਼ਰਾਈਲ ਵਾਲੇ ਹਮਾਸ ਤੇ ਕਰ ਰਹੇ ਆ, ਹਮਾਸ ਵਾਲੇ ਇਜ਼ਰਾਈਲ ਤੇ ਕਰ ਰਹੇ ਆ। ਤੇ ਇਸ ਬੰਬਾਰਡਮੈਂਟ ਦੇ ਵਿੱਚ 9 ਜਾਣਿਆਂ ਦੀ ਆਲਰੇਡੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ, ਤੇ ਕਾਫੀ ਲੋਕ ਜਿਹੜੇ ਆ ਉਹ ਫੱਟੜ ਵੀ ਹੋਏ ਹੈਗੇ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਕਿ ਪਾਵਰਫੁਲ ਅਟੈਕ ਜਿਹੜੇ ਆ ਉਹ ਆਰਡਰ ਕੀਤੇ ਆ। ਜਦੋਂ ਇੱਕ ਕੌਫਨ ਨੂੰ ਹੈਂਡ ਓਵਰ ਕੀਤਾ ਗਿਆ ਸੀ ਹਮਾਸ ਦੇ ਰਾਹੀਂ, ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੀ ਉਹ ਬੋਡੀ ਸੀ ਉਹ ਕਿਸੇ ਹੋਰ ਦੀ ਸੀ, ਉਹ ਜਿਹੜੀ ਦੱਸਿਆ ਸੀ ਉਹਦੀ ਨਹੀਂ ਸੀਗੀ। ਤੇ ਹਮਾਸ ਨੇ ਇਹ ਕਿਹਾ ਵੀ ਅਸੀਂ ਹੁਣ ਪੋਸਟਪੋਨ ਕਰਨ ਜਾ ਰਹੇ ਹਾਂ ਜਿਹੜੇ ਡੈਡ ਹੋਸਟੇਜ ਸੀਗੇ ਉਹਨਾਂ ਦੀਆਂ ਬੋਡੀਜ਼ ਨੂੰ ਦੇਣ ਤੋਂ। ਤੇ US ਨੇ ਇਹ ਬਰੋਕਰ ਕੀਤੀ ਸੀ ਡੀਲ ਉਹਨਾਂ ਦੇ ਵਿੱਚ, ਤੇ ਪਰ ਈਵਨ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਐਕਨੋਲਜ ਕੀਤਾ ਸੀ ਵੀ ਐਗਰੀਮੈਂਟ ਬੜਾ ਡੈਲੀਗੇਟ ਹੈਗਾ ਆ, ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਇੱਥੇ ਮਾੜੀ ਮੋਟੀ ਜਿਹੜੀ ਸਕਰਮਿਸ਼ਸ ਹੋਣਗੀਆਂ, ਖਿੱਚਾਧੂਈ ਹੋਊਗੀ। ਸੋ ਪਰ ਇੱਕ ਵਾਰੀ ਫੇਰ ਜਿਹੜਾ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਵਿੱਚ ਜਿਹੜੀ ਬੰਬਾਰਡਮੈਂਟ ਸ਼ੁਰੂ ਕੀਤੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਪ੍ਰੋਪ 50 ਬਾਰੇ ਇਹ ਜਾਣਕਾਰੀ ਦਿੱਤੀ ਆਪਣੇ ਸਪੋਰਟਰਸ ਨੂੰ। ਕਹਿੰਦੇ ਵੀ ਹੁਣ ਡੋਨੇਟ ਕਰਨਾ ਬੰਦ ਕਰੋ। ਸਾਡੇ ਕੋਲ ਜਿਹੜੀ ਇਸ ਦੇ ਲਈ ਡੋਨੇਸ਼ਨਸ ਆਲਰੇਡੀ ਬਹੁਤ ਜ਼ਿਆਦਾ ਜਿਹੜੀਆਂ ਉਹ ਆ ਚੁੱਕੀਆਂ। ਟੈਕਸਸ ਦੇ ਦੁਆਰਾ ਇਹ ਜਿਹੜੀ ਜੈਰੀਮੈਂਡਰਿੰਗ ਦੀ ਸ਼ੁਰੂਆਤ ਕੀਤੀ ਸੀ ਤੇ ਕੈਲੀਫੋਰਨੀਆ ਵੀ ਇਸ ਰੇਸ ਦੇ ਵਿੱਚ ਕੁੱਦਿਆ ਤੇ ਉਹਨਾਂ ਨੇ ਪ੍ਰੋਪ 50 ਜਿਹੜੀ ਉਹ ਇਸ ਚੀਜ਼ ਨੂੰ ਜਿਹੜੀ ਉਹ ਲਿਆਂਦੀ ਹੈਗੀ। ਸਵੇਰੇ ਆਪਾਂ ਜ਼ਿਕਰ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਨੋ ਔਨ ਪ੍ਰੋਪ 50 ਵਾਲੇ ਆ ਉਹ ਹੁਣ ਬੜਾ ਡੋਨੇਟ ਜਿਹੜਾ ਉਹ ਨਹੀਂ ਕਰ ਰਹੇ, ਕਿਤੇ ਨਾ ਕਿਤੇ ਇਸ ਦੇ ਵਿੱਚ ਉਹ ਪਿੱਛੇ ਹਟ ਗਏ ਹੈਗੇ ਆ। ਸੋ ਇਹ ਉਹਨਾਂ ਨੂੰ ਜਿਹੜਾ ਇੱਕ ਜ਼ਰੂਰ ਝਟਕਾ ਨੋ ਔਨ ਪ੍ਰੋਪ 50 ਵਾਲਿਆਂ ਨੂੰ ਜਿਹੜਾ ਲੱਗਾ ਹੈਗਾ ਆ। ਤੇ ਗੈਵਿਨ ਨਿਊਸਮ ਉਹਨਾਂ ਨੇ ਕਿਹਾ ਵੀ ਡੋਨੇਸ਼ਨਸ ਕਾਫੀ ਜ਼ਿਆਦਾ ਹੋ ਗਈਆਂ। $15 ਮਿਲੀਅਨ ਉਹਨਾਂ ਨੂੰ ਇੱਕ ਡੈਮੋਕ੍ਰੇਟ ਸੁਪਰ ਪੈਕ ਵੱਲੋਂ ਮਿਲ ਗਿਆ, ਜਿਹੜਾ ਕਿ ਜਾਰਜ ਸੋਰਸ ਦੇ ਦੁਆਰਾ ਫੰਡਡ ਹੈਗਾ ਆ। $4 ਮਿਲੀਅਨ ਕਹਿੰਦੇ ਵੀ ਸਟੇਟ ਟੀਚਰ ਯੂਨੀਅਨ, ਟੌਮ ਸਟਾਇਰ ਇੱਕ ਬਿਲੀਅਨੇਅਰ ਤੇ ਸਾਬਕਾ ਪ੍ਰੈਜ਼ੀਡੈਂਸ਼ੀਅਲ ਡੈਮੋਕ੍ਰੇਟ ਕੈਂਡੀਡੇਟ ਆ, ਉਹਨੇ $12 ਮਿਲੀਅਨ ਜਿਹੜਾ ਇਸ ਦੇ ਵਿੱਚ ਦੇ ਦਿੱਤਾ ਹੈਗਾ ਆ। ਸੋ CBS ਦੀ ਨਵੀਂ ਪੋਲ ਮੁਤਾਬਕ 62% ਲਾਈਕਲੀ ਵੋਟਰ ਕਹਿੰਦੇ ਆ ਵੀ ਉਹ ਪ੍ਰੋਪ 50 ਦੇ ਉੱਤੇ ਯੈਸ ਜਿਹੜੇ ਉਹ ਕਰਨਗੇ। ਐਮਰਸਨ ਕਾਲਜ ਦੀ ਪੋਲ ਦੇ ਵਿੱਚ 57% ਲਾਈਕਲੀ ਵੋਟਰਸ ਨੇ ਜਿਹੜਾ ਆਖਿਆ, ਤੇ 37% ਜਿਹੜੇ ਆ ਉਹਨਾਂ ਨੇ ਅਪੋਜ਼ ਕੀਤਾ ਜਿਹੜਾ ਉਹ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਆ। ਹੁਣ ਲੱਗ ਰਿਹਾ ਆ ਵੀ ਪ੍ਰੋਪ 50 ਜਿਹੜੀ ਉਹ ਅੱਗੇ ਜਿਹੜੀ ਉਹ ਵੱਧ ਜਾਊਗੀ। ਤੇ ਜਿੱਦਾਂ ਆਪਾਂ ਰੋਜ਼ ਹੀ ਚੇਤਾ ਕਰਾਉਂਦੇ ਹਾਂ ਵੀ ਚੇਤਾ ਨਹੀਂ ਭੁੱਲਣਾ ਚਾਹੀਦਾ ਸਿੱਖਾਂ ਨੂੰ, ਪੰਜਾਬੀਆਂ ਨੂੰ, ਵੀ ਜਿਹੜਾ ਗਵਰਨਰ ਨਿਊਸਮ ਆ ਉਹਨੇ ਸਿੱਖਾਂ ਦੇ ਅਧਿਕਾਰਾਂ ਵਾਲੇ ਜਿਹੜੇ ਬਿੱਲਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਵੀਟੋ ਕੀਤੀ ਸੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਮੈਸੇਜ ਕੀਤਾ ਹੈ ਕੈਲੀਫੋਰਨੀਆ ਦੇ ਲੋਕਾਂ ਨੂੰ। ਉਹ ਕਹਿੰਦੇ ਵੀ ਆਪਣੇ ਟਰੂ ਸੋਸ਼ਲ ਪੋਸਟ ਦੇ ਉੱਤੇ ਉਹਨਾਂ ਨੇ ਕਿਹਾ ਵੀ ਅਰਲੀ ਬੈਲਟ, ਮੇਲ ਇਨ ਬੈਲਟ ਜਿਹੜੇ ਆ ਉਹ ਪਾਓ, ਤੇ ਜਿਹੜੀ ਪ੍ਰੋਪੋਜੀਸ਼ਨ ਆ ਉਹਦੇ ਤੇ ਨੋ ਕਰੋ 50 ਦੇ ਉੱਤੇ। ਤੇ ਉਹਨਾਂ ਨੇ ਇਹ ਕਿਹਾ ਵੀ 2020 ਦੇ ਵਿੱਚ ਇਲੈਕਸ਼ਨ ਰਿਗ ਹੋਈਆਂ ਸੀਗੀਆਂ, ਇਸੇ ਕਰਕੇ ਮੈਂ ਜਿੱਤਿਆ ਨਹੀਂ ਸੀ, ਤੇ ਇਹ ਫੇਰ ਹੋ ਸਕਦਾ ਹੈਗਾ। ਤੇ ਕਹਿੰਦੇ ਵੀ ਜਿਹੜੀਆਂ ਆਪਣੀਆਂ ਵੋਟਾਂ ਆ ਉਹਨਾਂ ਨੂੰ ਜਿੰਨੀ ਵੀ ਜਲਦੀ ਪਾ ਸਕਦੇ ਆ ਪਾਓ। ਸੋ ਹਾਲਾਂਕਿ ਉਹ ਇਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੋਟਰ ID ਹੋਣੀ ਚਾਹੀਦੀ ਆ, ਤੇ ਮੇਲ ਇਨ ਵੋਟਰ ਨਹੀਂ ਹੋਣੇ ਚਾਹੀਦੇ ਹੈਗੇ, ਸਿਰਫ ਪੋਲਿੰਗ ਪਲੇਸ ਤੇ ਜਾ ਕੇ ਹੀ ਜਿਹੜੀ ਵੋਟ ਆ ਉਹ ਪਾਣੀ ਚਾਹੀਦੀ ਹੈ। ਜੀ, ਹਰਜੋਤ ਸਿੰਘ ਜੀ, ਡਿਪਾਰਟਮੈਂਟ ਆਫ ਜਸਟਿਸ ਨੇ ਐਲਾਨ ਕੀਤਾ ਸੀ ਬੀਤੇ ਇਸ ਪਿਛਲੇ ਹਫਤੇ ਦੇ ਵਿੱਚ ਵੀ ਉਹ ਪੋਲ ਮੋਨੀਟਰਸ ਘੱਲਣਗੇ ਫਰੈਜ਼ਨੋ, ਕਰਨ ਕਾਊਂਟੀ ਤੇ ਹੋਰ ਜਿਹੜੇ ਕੁਛ ਜਿਹੜੇ ਉਹ ਇਲਾਕਿਆਂ ਦੇ ਵਿੱਚ
ਕਾਰਨ ਉਹਨਾਂ ਨੇ ਜਿਹੜੇ ਦੱਸੇ ਸੀਗੇ ਵੀ ਜਿੱਦਾਂ ਇਲੈਕਸ਼ਨ ਰਿਗਿੰਗ ਦੀ ਜਿਹੜੀ ਗੱਲ ਆ, ਵੋਟਿੰਗ ਰਿਗਿੰਗ ਦੀ ਜਿਹੜੀ ਗੱਲ ਆ, ਉਸ ਨੂੰ ਜਿਹੜਾ ਉਹ ਲੈ ਕੇ ਹੁਣ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਅਸੀਂ ਤੁਹਾਡੇ ਮੋਨੀਟਰਸ ਨੂੰ ਮੋਨੀਟਰ ਕਰਾਂਗੇ। ਇਹ ਹੁਣ ਪਤਾ ਨਹੀਂ ਕਿਹੜੀ ਖੇਡ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਜਿਹੜਾ ਵੀ ਕਦਮ ਫੈਡਰਲ ਸਰਕਾਰ ਚੱਕਦੀ ਆ ਉਸ ਦੇ ਜਿਹੜੇ ਜਵਾਬੀ ਕਾਰਵਾਈ ਜਾਂ ਜਵਾਬ ਦੇ ਤੌਰ ਦੇ ਉੱਤੇ ਉਦਾਂ ਦਾ ਹੀ ਜਿਹੜਾ ਕਦਮ ਆ ਕੈਲੀਫੋਰਨੀਆ ਜਿਹੜਾ ਇਸ ਟਾਈਮ ਚੱਕ ਰਿਹਾ ਆ। ਸਟੇਟ ਦੇ ਜਿਹੜੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਆਪਣੇ ਜਿਹੜੇ ਇਲੈਕਸ਼ਨ ਅਬਜ਼ਰਵਰ ਆ ਉਹ ਜਿਹੜੇ ਉਹ ਡਿਪਲੋਏ ਕਰਨਗੇ ਜਿੱਥੇ ਜਿੱਥੇ ਡਿਪਾਰਟਮੈਂਟ ਆਫ ਜਸਟਿਸ ਵਾਲੇ ਜਿਹੜੇ 5 ਕਾਉਂਟੀਜ਼ ਦੇ ਵਿੱਚ ਪੋਲ ਮੋਨੀਟਰਸ ਨੂੰ ਜਿਹੜਾ ਉਹ ਘੱਲ ਰਹੇ ਹੈਗੇ ਆ। ਸੋ ਬੌਂਟਾ ਹੁਣਾਂ ਨੇ ਅਨਾਉਂਸਮੈਂਟ ਕੀਤੀ ਆ ਰਿਸਪੌਂਸ ਦੇ ਵਿੱਚ ਯੂਐਸ ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਦੇ ਜਿਹੜੀ ਅਨਾਉਂਸਮੈਂਟ ਕਰਨ ਤੋਂ ਬਾਅਦ ਦੇ ਵਿੱਚ। ਸੋ 4 ਨਵੰਬਰ ਦੀ ਇਲੈਕਸ਼ਨ ਜਿਹੜੀ ਕਿ ਅਗਲੇ ਹਰਜੋਤ ਸਿੰਘ ਜੀ ਮੰਗਲਵਾਰ ਨੂੰ ਆ, ਬਿਲਕੁਲ ਅੱਜ ਤੋਂ 1 ਵੀਕ ਬਾਅਦ ਜਿਹੜੀ ਇਲੈਕਸ਼ਨ ਹੈਗੀ ਹੈ ਸਟੇਟ ਦੀ। ਸੋ ਸਾਰੇ ਜਾਣਿਆਂ ਦੇ ਘਰਾਂ 'ਤੇ ਜਿਹੜੇ ਰਜਿਸਟਰਡ ਵੋਟਰਸ ਆ ਉਹ ਬੈਲਟ ਜਿਹੜੇ ਉਹ ਪਹੁੰਚੇ ਹੋਣੇ ਆ। ਜਿਨ੍ਹਾਂ ਨੇ ਅਜੇ ਤੱਕ ਸਾਈਨ ਕਰਕੇ ਬੈਲਟ ਨਹੀਂ ਕੀਤੇ ਉਹ ਡਰੋਪ ਬਾਕਸਿਸ ਦੇ ਵਿੱਚ ਪਾ ਸਕਦੇ ਆ ਜਾਂ ਫਿਰ ਇਲੈਕਸ਼ਨ ਵਾਲੇ ਦਿਨ ਜਿਹੜੇ 4 ਨਵੰਬਰ ਵਾਲੇ ਦਿਨ ਆ ਉੱਥੇ ਆਪਣੇ ਨਜ਼ਦੀਕੀ ਜਿਹੜੇ ਪੋਲਿੰਗ ਬੂਥ ਆ, ਪੋਲਿੰਗ ਸਟੇਸ਼ਨ ਆ, ਉੱਥੇ ਜਾ ਕੇ ਵੀ ਤੁਸੀਂ ਜਿਹੜਾ ਉਹ ਵੋਟ ਪਾ ਸਕਦੇ ਆ। ਰੌਬ ਬੌਂਟਾ ਜਿਹੜੇ ਕਿ ਡੈਮੋਕ੍ਰੇਟ ਆ ਉਹਨਾਂ ਨੇ ਵਰਚੁਅਲ ਨਿਊਜ਼ ਕਾਨਫਰੰਸ ਦੇ ਵਿੱਚ ਜਿਹੜਾ ਉਹ ਕਿਹਾ ਵੀ ਜਿਹੜੀ ਰਿਪਬਲਿਕਨ ਪਾਰਟੀ ਨੇ ਜਾਣਬੁੱਝ ਕੇ ਇੱਕ ਚਿੰਤਾ ਜਿਹੜੀ ਉਹ ਪ੍ਰਗਟਾਈ ਆ। ਕਹਿੰਦੇ ਵੀ ਇਹ ਗੁੱਡ ਸੋਰਸ ਨਹੀਂ ਆ ਕੰਸਰਨ ਜਿਹੜੇ ਉਹ ਰੇਜ਼ ਕਰਨ ਦਾ ਇਲੈਕਸ਼ਨਸ ਦੇ ਜਿਹੜਾ ਉਹ ਬਾਬਤ। ਸੋ ਉਸ ਦੇ ਜਵਾਬ ਦੇ ਵਿੱਚ ਅਸੀਂ ਇਹਨਾਂ ਮੋਨੀਟਰਸ ਨੂੰ ਮੋਨੀਟਰ ਕਰਨ ਦੇ ਲਈ ਆਪਣੇ ਮੋਨੀਟਰਸ ਜਿਹੜੇ ਆ ਉਹ ਘੱਲ ਰਹੇ ਹੈਗੇ ਆ। ਸੋ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹ ਜਿਹੜੇ ਅਬਜ਼ਰਵਰਸ ਹੋਰ ਕੀ ਕੁਛ ਜਿਹੜੇ ਉਹ ਕਰਨਗੇ। ਤੇ ਉਹਨਾਂ ਨੇ ਕਿਹਾ ਵੀ ਰਜਿਸਟਰਾਰ ਆਫ ਵੋਟਰਸ, ਸਟੇਟ ਸੈਕਟਰੀ ਆਫਿਸ, ਇਹ ਕਹਿੰਦੇ ਵੀ ਜਿਹੜੇ ਰੋਲ ਆ ਇਸ ਦੇ ਵਿੱਚ ਕੁਛ ਨਾ ਕੁਛ ਜਿਹੜਾ ਉਹ ਨਿਭਾਉਣਗੇ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਜੱਕੇ ਤੇ ਜੱਕਾ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜੀਆਂ ਦੋਨੋਂ ਸਰਕਾਰਾਂ ਇੱਕ ਦੂਜੇ ਦੇ ਉੱਤੇ ਸੁੱਟ ਰਹੀਆਂ ਜੀ। ਅਗਲੀ ਖਬਰ ਵੱਲ ਚਲੀਏ ਤੇ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਵੀ ਇੱਕ ਬੱਚੀ ਨੂੰ ਕਿਡਨੈਪ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਇੱਕ ਪਿਛਲੇ ਹਫ਼ਤੇ ਵੀ ਇਦਾਂ ਦੀ ਖਬਰ ਆਈ ਸੀ, ਇੱਕ ਜਣੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਪੁਲਿਸ ਵਾਲੇ ਜਿਹੜੇ ਆ ਉਹ ਇਸ ਕਿਡਨੈਪਿੰਗ ਨੂੰ ਹੋਮ ਇਨਵੇਜਨ ਵੱਲ ਡਾਇਵਰਟ ਕਰ ਰਹੇ ਹੈਗੇ ਆ। ਹਾਲਾਂਕਿ ਉਹਦੀ ਜਿਹੜੀ ਵੀਡੀਓ ਵੀ ਆ ਉਹ ਉਹਨਾਂ ਦੇ ਜਿਹੜੇ ਘਰ ਦੇ ਵਿੱਚ ਕੈਮਰੇ ਲੱਗੇ ਸੀ ਉਹ ਤੋਂ ਬਾਹਰ ਆਈ ਆ ਵੀ ਕਿਸ ਤਰ੍ਹਾਂ 3 ਜਿਹੜੇ ਨੌਜਵਾਨ ਆ ਉਹ ਬੱਚੀ ਜਿਹੜੀ ਜੁਵਨਲ ਸੀ ਮੇਬੀ 8-9 ਸਾਲਾਂ ਦੀ ਹੋਊਗੀ ਉਹਨੂੰ ਫੜਨ ਲਈ ਭੱਜ ਰਹੇ ਆ ਤੇ ਉਹ ਭੱਜ ਕੇ ਜਿਹੜੀ ਆ ਉਹ ਅੰਦਰ ਚਲੇ ਗਈ। ਤੇ ਜਿਹੜੀ ਯੂਨੀਵਰਸਿਟੀ ਦੀ ਪੁਲਿਸ ਆ ਉਹ ਕਹਿ ਰਹੀ ਆ ਵੀ ਨਹੀਂ ਇਹ ਹੋਮ ਇਨਵੇਜਨ ਜੋ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਹੋ ਰਹੀ ਸੀ। ਇਹ 30900 ਬਲਾਕ ਆਫ ਟਾਈਡ ਵਾਟਰ ਡਰਾਈਵ ਜੋ ਯੂਨੀਵਰਸਿਟੀ 'ਚ ਆ ਇੱਥੇ ਸਾਰਾ ਕੁਝ ਵਾਪਰਿਆ। ਤੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਯੂਨੀਵਰਸਿਟੀ ਦੇ ਮੇਅਰ ਵੀ ਜਿਹੜੇ ਪੰਜਾਬੀ ਮੂਲ ਦੇ ਹੀ ਆ, ਗੈਰੀ ਸਿੰਘ। ਸੋ ਇਹ ਜਿਹੜੀ ਇਨਵੈਸਟੀਗੇਟ ਹੈਗੀ ਆ ਅੱਜ ਕੱਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਬੇ ਏਰੀਏ ਦੇ ਵਿੱਚ ਵੀ ਵਾਪਰਨੀਆਂ ਬਹੁਤ ਸ਼ੁਰੂ ਹੋ ਗਈਆਂ। ਇਹ ਕਿਤੇ ਵੀ ਕੰਟਰੋਲ ਨਹੀਂ ਸਮੈਸ਼ ਐਂਡ ਗ੍ਰੈਬ ਹੁਣ ਘਰਾਂ ਦੇ ਵਿੱਚ ਜਿਹੜੀਆਂ ਐਂਟਰ ਹੋਣਾ ਧੱਕੇ ਦੇ ਨਾਲ ਲੋਕ ਡਬਲ ਦਰਵਾਜ਼ੇ ਲਾ ਰਹੇ ਹੈਗੇ ਆ ਤਾਂ ਕਿ ਕੋਈ ਇਦਾਂ ਦੀ ਜਿਹੜੀ ਹਾਲਤ ਦੁਆਰਾ ਕੀ ਨਾ ਬਣੇ। ਸੋ ਕ੍ਰਾਈਮ ਜਿਹੜਾ ਆ ਇਹ ਇੱਕਦਮ ਵੱਧਦਾ ਜਾ ਰਿਹਾ ਆ। ਸੋ ਇਹ ਕ੍ਰਾਈਮ ਰੋਲ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਐਕਸਨ ਕੰਪਨੀ ਆ ਉਹਨਾਂ ਨੇ ਕੈਲੀਫੋਰਨੀਆ ਦੇ ਉਲਟ ਲਾਸੂਟ ਦਰਜ ਕੀਤਾ ਆ ਕਲਾਈਮੇਟ ਲਾਜ਼ ਨੂੰ ਲੈ ਕੇ। ਇਹ ਜਿਹੜੀ ਤੇਲ ਦੀ ਬਹੁਤ ਵੱਡੀ ਜਿਹੜੀ ਕੰਪਨੀ ਆ ਉਹਨਾਂ ਨੇ ਅਦਾਲਤ ਨੂੰ ਪੁੱਛਿਆ ਆ ਵੀ ਇਹਨਾਂ ਦੇ ਉਲਟ ਜਿਹੜੀ ਐਨਫੋਰਸਮੈਂਟ ਚੱਲ ਰਹੀ ਆ ਉਸ ਦੇ ਉੱਤੇ ਰੋਕ ਲਗਾਈ ਜਾਵੇ ਇਹ ਜਿਹੜੇ ਕੈਲੀਫੋਰਨੀਆ ਦੇ ਕਾਨੂੰਨਾਂ ਦੀ, ਕਿਉਂਕਿ ਇਹ ਇਹਨਾਂ ਦੀ ਫ੍ਰੀ ਸਪੀਚ ਵਾਇਲੇਸ਼ਨਸ ਇਹਨਾਂ ਦੇ ਉਲਟ ਹੋ ਰਹੀਆਂ ਆ। ਕੈਲੀਫੋਰਨੀਆ ਕਹਿੰਦਾ ਵੀ ਜਿਹੜੇ ਕਾਰਬਨ ਐਮਿਸ਼ਨ ਆ ਉਹ ਪਲੈਨਟ ਹੀਟਿੰਗ ਆ, ਵੀ ਇਹਦੇ ਨਾਲ ਗਰਮੀ ਜਿਹੜੀ ਓਵਰਆਲ ਵੱਧ ਰਹੀ ਆ, ਕਲਾਈਮੇਟ ਚੇਂਜ ਜਿਹੜਾ ਹੋ ਰਿਹਾ, ਇਸ ਲਈ ਇਹਨਾਂ ਕੰਪਨੀਆਂ ਨੂੰ ਜਵਾਬਦੇਹ ਇਸ ਦੇ ਵਿੱਚ ਬਣਾਉਣਾ ਜਿਹੜਾ ਉਹ ਚਾਹੀਦਾ ਆ। ਪਰ ਐਕਸਨ ਆਇਲ ਫਰਮ ਇਹ ਜਿਹੜਾ ਆ ਉਹਨਾਂ ਨੇ ਹੁਣ ਸੂ ਕਰ ਦਿੱਤਾ ਆ ਸਟੇਟ ਆਫ ਕੈਲੀਫੋਰਨੀਆ ਦੇ ਉਲਟ ਦੋ ਜਿਹੜੇ ਕਲਾਈਮੇਟ ਦੇ ਨਾਲ ਸੰਬੰਧਿਤ ਸਟੇਟ ਲਾਜ਼ ਆ ਉਹਨਾਂ ਨੂੰ ਲੈ ਕੇ। 2023 ਦੇ ਕਾਨੂੰਨ ਨੇ ਜਿਨ੍ਹਾਂ ਨੂੰ ਕੈਲੀਫੋਰਨੀਆ ਕਲਾਈਮੇਟ ਅਕਾਊਂਟੇਬਿਲਿਟੀ ਪੈਕੇਜ ਦੇ ਤੌਰ ਦੇ ਉੱਤੇ ਲਿਆਂਦਾ ਗਿਆ ਸੀ, ਜਿਸ ਵਿੱਚ ਇਹ ਰਿਕੁਆਇਰਮੈਂਟ ਸੀ ਵੱਡੀਆਂ ਕੰਪਨੀਆਂ ਦੇ ਲਈ ਵੀ ਜੇ ਉਹ ਸਟੇਟ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਿਹੜੇ ਪਲੈਨਟ ਹੀਟਿੰਗ ਕਾਰਬਨ ਐਮਿਸ਼ਨਸ ਆ
ਤੇ ਜਿਹੜੇ ਕਲਾਈਮੇਟ ਰਿਲੇਟਡ ਫਾਈਨੈਂਸ਼ੀਅਲ ਰਿਸਕ ਆ ਉਹ ਦੱਸਣੇ ਪੈਣਗੇ, ਨਹੀਂ ਤਾਂ ਉਹਨਾਂ ਨੂੰ ਸਾਲਾਨਾ ਜੁਰਮਾਨੇ ਜਿਹੜੇ ਉਹ ਕੀਤੇ ਜਾ ਸਕਦੇ ਆ। ਸੋ ਇਹਨਾਂ ਕਾਨੂੰਨਾਂ ਦੇ ਕਰਕੇ ਜਿਹੜੇ ਐਕਸਨ ਆ ਉਹ ਜਿਹੜੇ ਕਹਿੰਦੇ ਵੀ ਉਹਨਾਂ ਨੂੰ ਕਾਫੀ ਨੁਕਸਾਨ ਫਰਕ ਜਿਹੜਾ ਉਹ ਪੈ ਰਿਹਾ ਆ। ਤੇ ਕਹਿੰਦੇ ਵੀ ਸਾਡੀਆਂ ਜਿਹੜੀਆਂ ਫ੍ਰੀ ਸਪੀਚ ਦੀ ਜਿਹੜੀ ਰਾਈਟ ਆ, ਕਾਰਪੋਰੇਸ਼ਨ ਦੀ ਰਾਈਟ ਟੂ ਫ੍ਰੀ ਸਪੀਚ, ਉਸ ਦੀ ਜਿਹੜੀ ਉਹ ਉਲੰਘਣਾ ਜਿਹੜੀ ਉਹ ਹੋ ਰਹੀ ਆ। ਸੋ ਜਿਹੜੇ ਸਪੋਕਸਪਰਸਨ ਨੇ ਕੈਲੀਫੋਰਨੀਆ ਦੇ ਗਵਰਨਰ ਵੱਲੋਂ, ਉਹਨਾਂ ਨੇ ਨਿਊਯਾਰਕ ਟਾਈਮਜ਼ ਨਾਲ ਗੱਲ ਕਰਦੇ ਕਿਹਾ ਵੀ ਕਹਿੰਦੇ ਬੜੀ ਅਚੰਭੇ ਵਾਲੀ ਗੱਲ ਆ ਵੀ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਪੋਲਿਊਟਰ ਆ, ਪ੍ਰਦੂਸ਼ਣ ਕਰਨ ਵਾਲਾ, ਉਹ ਟਰਾਂਸਪੇਰੈਂਸੀ, ਪਾਰਦਰਸ਼ਤਾ ਦੇ ਉਲਟ ਜਿਹੜਾ ਉਹ ਕਿਉਂ ਜਿਹੜਾ ਉਹ ਹੈਗਾ ਆ। ਸੋ ਇਹ ਜਿਹੜੇ ਕਾਨੂੰਨ ਆ ਅਗਲੇ ਸਾਲ ਤੋਂ ਜਿਹੜੇ ਉਹ ਲਾਗੂ ਹੋਣੇ ਆ, ਤੇ ਉਸ ਤੋਂ ਪਹਿਲਾਂ ਇਸ ਦੇ ਉੱਤੇ ਰੋਕ ਲਗਵਾਉਣ ਦੇ ਲਈ ਐਕਸਨ ਆਇਲ ਕੰਪਨੀ ਆ, ਉਹਨਾਂ ਨੇ ਕੈਲੀਫੋਰਨੀਆ ਦੇ ਉਲਟ ਲਾਸੂਟ ਦਰਜ ਕਰਾਇਆ ਆ। ਜੀ। ਅਗਲੀ ਖਬਰ ਚਲੀਏ ਜੋ ਸੈਨੋਜ਼ੇ ਤੋਂ ਆ ਰਹੀ ਹੈ। ਸੈਨੋਜ਼ੇ ਦੇ ਵਿੱਚ ਤੁਹਾਨੂੰ ਸਰੋਤਿਆਂ ਨੂੰ 2022 ਫੇਟਲ ਸ਼ੂਟਿੰਗ ਹੋਈ ਸੀ। ਇੱਕ ਫਰਿਜ਼ਨੋ ਤੋਂ ਆਪਣਾ ਹੀ ਜਿਹੜਾ ਪੰਜਾਬੀ ਬੰਦਾ ਹੈਗਾ ਆ, ਸੀਤਲ ਸਿੰਘ ਦੋਸਾਂਝ, ਉਸ ਨੇ ਸੰਨ 2022 ਦੇ ਵਿੱਚ ਵਾਲਮਾਰਟ ਦੇ ਇੱਕ ਪਾਰਕਿੰਗ ਲੋਟ 'ਚ ਜਾ ਕੇ ਆਪਣੀ ਹੀ ਡਾਟਰ ਇਨ ਲਾ ਨੂੰ ਜਿਹੜਾ ਆ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਹੁਣ ਯੂਰੀ ਨੇ ਉਹਦੇ ਸਬੰਧ ਦੇ ਵਿੱਚ ਗਿਲਟੀ ਵਰਡਿਕਟ ਜਿਹੜਾ ਜਾਰੀ ਕੀਤਾ ਹੈਗਾ ਆ। 77 ਸਾਲਾਂ ਦਾ ਸੀਤਲ ਸਿੰਘ ਦੋਸਾਂਝ, ਇਹ 2 ਵੀਕ ਜਿਹੜਾ ਟਰਾਇਲ ਚੱਲਿਆ। ਸਤੰਬਰ 30 2022 ਦੇ ਵਿੱਚ ਕਿਲਿੰਗ ਹੋਈ ਸੀ ਗੁਰਪ੍ਰੀਤ ਕੌਰ ਦੋਸਾਂਝ ਦੀ, ਬ੍ਰੌਡ ਡੇ ਲਾਈਟ ਦੇ ਵਿੱਚ। ਗਿਲਟੀ ਵਰਡਿਕਟ ਦੇ ਵਿੱਚ ਇਹ ਕਿਹਾ ਗਿਆ ਵੀ ਗੁਰਪ੍ਰੀਤ ਕੌਰ ਨੂੰ ਨਾ ਤਾਂ ਵਾਪਸ ਲਿਆਂਦਾ ਜਾ ਸਕਦਾ ਹੈ, ਨਾ ਹੀ ਉਹ ਜਿਹੜਾ ਪਰਿਵਾਰ ਨੂੰ ਇੰਨਾ ਜ਼ਿਆਦਾ ਜਿਹੜਾ ਦੁੱਖ ਝੱਲਣਾ ਪਿਆ ਉਹ ਵਾਪਸ ਜਿਹੜਾ ਉਹ ਕਿਸੇ ਤਰ੍ਹਾਂ ਮਿਟਾਇਆ ਜਾ ਸਕਦਾ ਆ। ਪਰ ਜਸਟਿਸ ਜਿਹੜਾ ਜ਼ਰੂਰ ਲਿਆਂਦਾ ਜਾ ਸਕਦਾ ਹੈਗਾ। ਜਿਹੜੇ ਡਿਪਟੀ ਡਿਸਟ੍ਰਿਕਟ ਅਟਾਰਨੀ ਕੈਰੋਲਿਨ ਮਲਿੰਸਕੀ ਆ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਨਵਿਕਸ਼ਨ ਦੇ ਵਿੱਚ ਐਕਨੋਲਜ ਕੀਤਾ ਗਿਆ ਕਿ ਉਹਦਾ ਜਿਹੜਾ ਮਰਡਰ ਆ ਉਹ ਮਦਰ ਇਨ ਲਾ ਸੀਤਲ ਸਿੰਘ ਦੋਸਾਂਝ, ਜੋ 77 ਸਾਲਾਂ ਦਾ, ਉਹਦੇ ਵੱਲੋਂ ਕੀਤਾ ਗਿਆ ਹੈਗਾ। ਕਹਿੰਦੇ ਵੀ ਇੱਕ ਬਾਅਦ ਦੁਪਹਿਰ ਜਦੋਂ ਉਹ ਵਾਲਮਾਰਟ 'ਚ ਕੰਮ ਕਰ ਰਹੀ ਸੀ ਤੇ ਜਦੋਂ ਆਪਣੇ ਲੰਚ ਕਰਨ ਉਹ ਕਾਰ ਦੇ ਵਿੱਚ ਆਈ ਤੇ ਆਪਣੇ ਚਾਚੇ ਨਾਲ ਫੋਨ ਦੇ ਉੱਤੇ ਗੱਲਬਾਤ ਕਰ ਰਹੀ ਸੀ। ਉਸ ਟਾਈਮ ਤੇ ਉਸਨੇ ਆਪਣੇ ਜਿਹੜਾ ਅੰਕਲ ਸੀ ਉਹਨੂੰ ਦੱਸਿਆ ਵੀ ਮੇਰਾ ਫਾਦਰ ਇਨ ਲਾ ਇੱਥੇ ਆ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਦੇਖਿਆ ਹੈਗਾ। ਬਾਅਦ ਦੇ ਵਿੱਚ ਉਹਦਾ ਫੋਨ ਬੰਦ ਹੋ ਗਿਆ ਤੇ 2 ਗੋਲੀਆਂ ਜਿਹੜੀਆਂ ਆ ਉਸਨੇ ਆਪਣੀ ਹੀ ਨੂੰਹ ਦੇ ਮਾਰ ਦਿੱਤੀਆਂ। ਉਸ ਤੋਂ ਬਾਅਦ ਉਹ ਭੱਜ ਗਿਆ, ਪਰ ਜਿਹੜੀ ਭੱਜ ਕੇ ਫਰਿਜ਼ਨੋ ਚਲਾ ਗਿਆ ਤੇ ਜਿਹੜੀ ਸੀ ਉਹਨਾਂ ਨੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ, ਕਿਉਂਕਿ ਪੁਲਿਸ ਨੇ ਟਰੈਕ ਕੀਤਾ ਸੀ ਤੇ ਉਹਦੇ ਕੋਲੋਂ .22 ਕੈਲੀਬਰ ਜਿਹੜਾ ਪਿਸਟਲ ਆ ਉਹ ਵੀ ਮਿਲ ਗਿਆ ਸੀ। ਸੋ ਕਹਿੰਦੇ ਬਈ ਉਹਨੂੰ ਖਤਰਾ ਸੀ ਵੀ ਮੇਰੀ ਜਿਹੜੀ ਨੂੰਹ ਆ ਮੇਰੇ ਮੁੰਡੇ ਨੂੰ ਜਿਹੜਾ ਡਿਵੋਰਸ ਦੇ ਦਊਗੀ, ਇਸ ਕਰਕੇ ਜਿਹੜਾ ਉਸਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਨੂੰ ਮਾਰ ਦਿੱਤਾ ਤੇ ਹੁਣ 25 ਸਾਲਾਂ ਦੀ ਜਿਹੜੀ ਆ ਉਹਨੂੰ ਸਜ਼ਾ ਹੋ ਸਕਦੀ ਆ। 25 ਸਾਲ ਤੋਂ ਲੈ ਕੇ ਲਾਈਫ ਪ੍ਰਿਜ਼ਨ ਟਰਮ, ਤੇ ਆਲਰੇਡੀ 77 ਈਅਰ 올ਡ ਹੈਗਾ ਤੇ ਹੁਣ ਜੇਲ੍ਹ ਦੇ ਵਿੱਚ ਹੀ ਜਿਹੜਾ ਉਹ ਖਤਮ ਹੋਊਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਕਹਿੰਦੇ ਵੀ ਆਉਂਦੇ ਵੀਕ ਦੇ ਵਿੱਚ ਤਾਪਮਾਨ ਥੋੜ੍ਹੇ ਜਿਹੜੇ ਉਹ ਵੱਧ ਰਹੇ ਆ, ਖੁਸ਼ਕੀ ਥੋੜ੍ਹੀ ਜਿਹੜੀ ਉਹ ਨਾਲ ਰਹੇਗੀ, ਜਿਸ ਕਰਕੇ ਕੈਲੀਫੋਰਨੀਆ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਵੈਜੀਟੇਟਿਵ ਗਰੋਥ ਜ਼ਿਆਦਾ ਹੋਈ ਆ, ਥੋੜ੍ਹੇ ਬਹੁਤੇ ਮੀਂਹ ਵੀ ਪਏ ਆ ਅਤੇ ਕੁਛ ਜਿਹੜਾ ਪੁਰਾਣੀ ਵੈਜੀਟੇਸ਼ਨ ਸੀ ਉਹ ਸੁੱਕੀ ਵੀ ਪਈ ਆ, ਉੱਥੇ ਫਾਇਰ ਦਾ ਰਿਸਕ ਜਿਹੜਾ ਆ ਉਹ ਵਧਿਆ ਪਿਆ ਹੈਗਾ ਆ। ਸੋ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਇਹਨਾਂ ਤਾਪਮਾਨ ਦੇ ਚੱਲਦਿਆਂ ਥੋੜ੍ਹੀ ਜਿਹੜੀ ਕਹਿੰਦੇ ਵੀ ਇਸ ਦੇ ਵਿੱਚ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਰਹੇਗੀ। ਕੈਲੀਫੋਰਨੀਆ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ, ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਲੋਕਾਂ ਨੂੰ ਇਸ ਦੇ ਬਾਰੇ ਧਿਆਨ ਰੱਖਣ ਦੀ ਜਿਹੜੀ ਜਾਣਕਾਰੀ ਦਿੱਤੀ ਆ। ਸਦਰਨ ਕੈਲੀਫੋਰਨੀਆ ਕਹਿੰਦੇ ਵੀ ਇਸ ਟਾਈਮ ਟ੍ਰਿਪਲ ਥ੍ਰੈਟ ਦੇ ਅੰਡਰ ਆ, ਜਿਸ ਦੇ ਵਿੱਚ ਹੀਟ, ਵਿੰਡ ਤੇ ਫਾਇਰ ਰਿਸਕ ਜਿਹੜਾ ਆ ਉਹ ਵਧਿਆ ਪਿਆ ਆ। KTLA ਦੇ ਮੀਟਰੀਓਲੋਜਿਸਟ ਹੈਨਰੀ ਡੀ ਕਾਰਲੋ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਬਿਗ ਚੇਂਜਿਸ ਜਿਹੜੇ ਇਸ ਦੇ ਵਿੱਚ ਆ ਰਹੇ ਆ। ਇੱਕ ਪਾਸੇ ਨੈਸ਼ਨਲ ਵੈਦਰ ਸਰਵਿਸ ਹੀਟ ਐਡਵਾਈਜ਼ਰੀ ਉਹ ਜਾਰੀ ਜਿਹੜੀ ਉਹ ਕੀਤੀ ਆ ਕੱਲ੍ਹ ਵਾਸਤੇ। LA, ਵੈਂਚੂਰਾ, ਔਰੇਂਜ, ਸੈਨ ਬਰਨਾਰਡੀਨੋ, ਰਿਵਰਸਾਈਡ ਕਾਉਂਟੀਜ਼ ਦੇ ਵਿੱਚ ਮਿਡ 90s 'ਚ ਟੈਂਪਰੇਚਰ ਇੱਕ ਵਾਰੀ ਫੇਰ ਚਲਿਆ ਜਿਹੜਾ ਉਹ ਜਾਊਗਾ। ਇਹ ਉਹੀ ਥਾਵਾਂ ਜਿੱਥੇ ਆਲਰੇਡੀ ਇਸ ਸਾਲ ਦੇ ਵਿੱਚ ਪਹਿਲਾਂ ਸ਼ੁਰੂਆਤ ਦੇ ਵਿੱਚ ਅੱਗਾਂ ਜਿਹੜੀਆਂ ਉਹ ਲੱਗ ਚੁੱਕੀਆਂ ਆ। ਸੈਂਟਾਨਾ ਵਿੰਡਸ ਜਿਹੜੀਆਂ 30 ਤੋਂ 40 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਦੇ ਨਾਲ, ਜਿਹਦੇ ਵਿੱਚ ਇਸ ਟਾਈਮ ਲੋ ਹਿਊਮਿਡਿਟੀ ਲੈਵਲਸ ਆ, ਖੁਸ਼ਕ ਹਵਾਵਾਂ ਜਿਹੜੀਆਂ ਉਹ ਹੋਣਗੀਆਂ, ਜਿਸ ਦੇ ਨਾਲ ਫਾਇਰ ਇਗਨੀਸ਼ਨ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਆ। ਸੋ ਕਹਿੰਦੇ ਵੀ ਵੀਕਐਂਡ ਈਵਨ ਦੋ ਮੌਸਮ ਠੀਕ ਰਹਿਣਾ ਆ,
ਖੁਸ਼ਕ ਤੇ ਗਰਮ ਰਹਿਣਾ ਆ, ਪਰ ਧਿਆਨ ਰੱਖਿਓ ਆਲੇ ਦੁਆਲੇ ਜਿਹੜੀਆਂ ਆ ਫਾਇਰਸ ਨੂੰ ਜਿਹੜਾ ਉਹ ਲੈ ਕੇ। ਸੋ ਅਲਰਟਸ ਜਿਹੜੇ ਆ ਹੀਟ ਵਿੰਡ ਤੇ ਫਾਇਰ ਰਿਸਕ ਦੇ ਜਿਹੜੇ ਉਹ ਜਾਰੀ ਕੀਤੇ ਗਏ ਹੈਗੇ ਆ। ਯੂਪੀਐਸ ਨੇ ਅਨਾਉਂਸ ਕੀਤਾ ਆ ਵੀ ਉਹਨਾਂ ਨੇ 48,000 ਜੌਬਸ ਟੋਟਲ ਜਿਹੜੀਆਂ ਆ ਐਲੀਮੀਨੇਟ ਕੀਤੀਆਂ, ਖਤਮ ਕਰ ਦਿੱਤੀਆਂ ਹੈਗੀਆਂ। ਇਹ ਜਦੋਂ ਜਿਹੜੀ ਉਹਨੀ ਨਵੀਂ ਰਿਪੋਰਟ ਆਪਣੀ ਜਿਹੜੀ ਅਰਨਿੰਗਸ ਦੀ ਜਾਰੀ ਕੀਤੀ ਆ ਵਾਲ ਸਟਰੀਟ ਜਰਨਲ ਦੇ ਵਿੱਚ, ਸੋ ਉਹਦੇ ਨਾਲ ਜਿਹੜੀ ਯੂਪੀਐਸ ਆ ਉਹਨਾਂ ਦਾ ਸ਼ੇਅਰ ਜਿਹੜਾ ਕਾਫੀ ਉੱਪਰ ਚਲਾ ਗਿਆ ਹੈਗਾ। ਕਹਿੰਦੇ ਵੀ 34,000 ਜਿਹੜੀ ਜੌਬ ਆ ਇਸ ਸਾਲ ਇੱਕ ਤਰ੍ਹਾਂ ਦੇ ਨਾਲ ਕੱਟ ਕੀਤੀ ਗਈ ਆ। ਪਹਿਲਾਂ ਉਹਨਾਂ ਦਾ ਐਸਟੀਮੇਟ 20,000 ਸੀ, ਪਰ 34,000 ਕੱਟ ਕਰ ਦਿੱਤੀ ਗਈ ਆ। ਕੰਪਨੀ ਨੇ 14,000 ਮੈਨੇਜਮੈਂਟ ਵਰਕਫੋਰਸ ਵਿੱਚ ਵੀ ਜਿਹੜਾ ਕੱਟ ਸ਼ੇਅਰ ਜਿਹੜੇ ਯੂਪੀਐਸ ਦੇ ਇਸ ਖਬਰ ਤੋਂ ਬਾਅਦ ਉੱਪਰ ਚਲੇ ਗਏ ਹੈਗੇ ਆ। ਸਤੰਬਰ 30 ਤੱਕ ਜੇ ਕੰਪਨੀ ਦੀ ਨੈਟ ਆਪਰੇਟਿੰਗ ਇਨਕਮ ਆ 1.31 ਜਿਹੜੀ ਦੱਸੀ ਜਾਂਦੀ ਆ, ਜੋ ਕਿ ਉਸ ਤੋਂ ਕੁਆਟਰ ਦੇ ਵਿੱਚ 1.99 ਬਿਲੀਅਨ ਡਾਲਰ ਸੀ। ਸਾਬਕਾ ਐਲਏ ਦੇ ਪੁਲਿਸ ਅਫਸਰ ਉਸ ਨੂੰ 2015 ਦੀ ਇੱਕ ਸ਼ੂਟਿੰਗ ਡੈਥ ਦੇ ਲਈ ਚਾਰਜ ਕੀਤਾ ਗਿਆ ਹੈ। ਕਲਿਫਰਡ ਪ੍ਰੋਕਟਰ ਨਾਟ ਗਿਲਟੀ ਉਹਨਾਂ ਨੇ ਪਲੀ ਜਿਹੜਾ ਉਹ ਕੀਤਾ ਆ। ਇੱਕ ਜਿਹੜਾ ਹੋਮਲੈਸ ਬੰਦਾ ਸੀ ਬ੍ਰੈਂਡਨ ਗਲੈਨ, ਉਸ ਦੀ ਜਿਹੜੀ ਮੌਤ ਦੇ ਦੋਸ਼ ਅਧੀਨ ਇਸ ਨੂੰ ਹੁਣ ਚਾਰਜ ਕੀਤਾ ਗਿਆ। ਗ੍ਰੈਂਡ ਜਿਊਰੀ ਦੀ ਜਿਹੜੀ ਇੰਡਾਈਟਮੈਂਟ ਆ ਉਸ ਨੂੰ ਅਨਸੀਲ ਕੀਤਾ ਗਿਆ ਸੀ। ਵੈਨਿਸ ਦਾ ਜਿਹੜਾ ਇਹ ਹੋਮਲੈਸ ਬੰਦਾ ਸੀਗਾ, ਅਨਆਰਮਡ ਸੀਗਾ। ਮਈ 2015 ਦੇ ਵਿੱਚ ਇਹ ਸ਼ੂਟਿੰਗ ਹੋਈ ਸੀ। 10 ਸਾਲਾਂ ਬਾਅਦ ਹਰਜੋਤ ਸਿੰਘ ਜੀ ਤੁਸੀਂ ਦੇਖੋ ਵੀ ਗ੍ਰੈਂਡ ਜਿਊਰੀ ਦੀ ਇੰਡਾਈਟਮੈਂਟ ਅਨਸੀਲ ਹੋਣ ਤੋਂ ਬਾਅਦ 'ਚ ਇਸ ਸਾਬਕਾ ਐਲਏ ਦੇ ਜਿਹੜਾ ਪੁਲਿਸ ਆਫਿਸਰ ਆ ਕਲਿਫਰਡ ਪ੍ਰੋਕਟਰ, ਉਸ ਨੂੰ ਹੁਣ ਚਾਰਜ ਕੀਤਾ ਗਿਆ। ਉਸ ਟਾਈਮ ਦੇ ਉੱਤੇ ਮਰਨ ਵਾਲੇ ਦੀ ਉਮਰ 29 ਸਾਲ ਦੱਸੀ ਜਾ ਰਹੀ ਸੀ। ਕਹਿੰਦੇ ਵੀ ਉਹ ਸਟਰਗਲ ਕਰ ਰਿਹਾ ਸੀ ਅਫਸਰਾਂ ਦੇ ਨਾਲ ਇੱਕ ਬਾਰ ਦੇ ਬਾਹਰ। ਉਸ ਤੋਂ ਪਹਿਲਾਂ ਉਹ ਬਾਉਂਸਰ ਦੇ ਨਾਲ ਵੀ ਜਿਹੜਾ ਉਹ ਲੜ ਹਟਿਆ ਸੀਗਾ ਤੇ ਉਹਨਾਂ ਦੀ ਆਪਸ ਦੇ ਵਿੱਚ ਗੁੱਥਮ ਗੁੱਥਾ ਜਿਹੜੀ ਉਹ ਹੋ ਗਏ ਆ। ਸੋ ਇਹ ਜਿਹੜਾ ਆ ਉਸ ਟਾਈਮ ਦੇ ਉੱਤੇ ਇਹ ਚੀਜ਼ ਵਾਪਰੀ। ਉਸ ਟਾਈਮ ਦੇ ਉੱਤੇ ਜਿਹੜੇ ਸਾਬਕਾ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੌਨ ਸੀਗੇ ਤੇ ਉਹਨਾਂ ਨੇ ਜਿਹੜੀ ਆ ਇੰਡਾਈਟਮੈਂਟ ਉਦੋਂ ਨਹੀਂ ਸੀ ਲਿਆਂਦੀ, ਪਰ ਹੁਣ ਜਿਹੜਾ ਮੌਜੂਦਾ ਲਾਸ ਐਂਜਲਸ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਨੇਥਨ ਹੋਚਮੈਨ ਆ, ਉਹਨਾਂ ਨੇ ਜਿਹੜਾ ਆ ਇਸ ਦੇ ਵਿੱਚ ਹੁਣ ਚਾਰਜਸ ਇਸ ਦੇ ਉਲਟ ਲਿਆਂਦੇ ਹੈਗੇ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਇਹ ਨਾਰਥ ਕੈਰੋਲੀਨਾ ਤੋਂ ਆ ਰਹੀ ਆ, ਜਿੱਥੇ ਚੰਦਰ ਪ੍ਰਭਾ ਸਿੰਘ ਨਾਮ ਦੀ ਇੱਕ 44 ਸਾਲਾਂ ਦੀ ਜਿਹੜੀ ਬੀਬੀ ਆ, ਟੀਚਰ ਅਸਿਸਟੈਂਟ ਆ, ਉਹਨੇ ਕਹਿੰਦੇ ਭਈ ਆਪਣੇ ਹੀ ਘਰ ਵਾਲੇ ਨੂੰ ਚਾਕੂ ਮਾਰੇ ਤੇ ਕਾਰਨ ਕੀ ਸੀ ਵੀ ਹੁਣ ਘਰ ਜਿਹੜਾ ਆ ਸਫਾਈ ਨਹੀਂ ਕੀਤੀ ਸੀ। ਸੋ ਇਹ ਕਹਿੰਦੇ ਇਨਸੀਡੈਂਟ ਜਿਹੜੀ ਹੈਪਨ ਹੋਈ ਹੈ ਆ ਫੌਕਸ 7 ਡਰਾਈਵ ਅਪਾਰਟਮੈਂਟ ਸ਼ਾਰਲਟ ਉੱਥੇ ਹੋਈ ਆ ਤੇ ਉਹਦੇ ਘਰ ਵਾਲਾ ਅਰਵਿੰਦ ਸਿੰਘ ਤੇ ਉਹਨੂੰ ਨੈਕ ਦੇ ਉੱਤੇ ਜਿਹੜੀਆਂ ਸੱਟਾਂ ਲੱਗ ਗਈਆਂ ਤੇ ਉਹਨੂੰ ਹਸਪੀਟਲਾਈਜ਼ ਕੀਤਾ ਗਿਆ। ਚੰਦਰਾ ਪ੍ਰਭਾ ਨੂੰ ਨੇ ਕਲੇਮ ਕੀਤਾ ਵੀ ਇਹ ਤਾਂ ਐਕਸੀਡੈਂਟ ਹੋਇਆ ਸੀ ਜਦੋਂ ਉਹ ਕੁੱਕ ਕਰ ਰਹੀ ਸੀ, ਪਰ ਹੁਣ ਉਹਦੇ ਤੇ ਜਿਹੜੇ ਫੈਲਨੀ ਅਸੌਲਟ ਦੇ ਚਾਰਜਸ ਲਾਏ ਜਾ ਰਹੇ ਆ ਤੇ $10,000 ਦਾ ਜਿਹੜਾ ਬੌਂਡ ਆ ਉਹਦੇ ਲਈ ਰੱਖਿਆ ਗਿਆ ਤੇ ਇਸ ਤੋਂ ਬਿਨਾਂ ਇਲੈਕਟ੍ਰੋਨਿਕ ਮੋਨੀਟਰ ਵੀ ਜਿਹੜਾ ਆ ਉਸ ਨੂੰ ਪਹਿਨਾ ਦਿੱਤਾ ਗਿਆ ਹੈਗਾ ਆ ਤੇ ਨਾਲ ਹੀ ਇਹ ਕਿਹਾ ਗਿਆ ਵੀ ਤੂੰ ਆਪਣੇ ਹਸਬੈਂਡ ਨੂੰ ਕੰਟੈਕਟ ਨਹੀਂ ਕਰ ਸਕਦੀ। ਇਹ ਕਿਦਾਂ ਦਾ ਹਰਜੋਤ ਸਿੰਘ ਜੀ ਐਕਸੀਡੈਂਟ ਹੋਇਆ? ਵੀ ਬੰਦਾ ਤਾਂ ਹੋ ਗਿਆ ਵੀ ਮੂਲੀ ਹੋ ਗਈ, ਕਹਿੰਦੇ ਧੱਕੇ ਨਾਲ ਐਕਸੀਡੈਂਟ ਹੋ ਗਿਆ। ਘਰ ਵਾਲੇ ਨੂੰ ਕਹਿੰਦੇ ਤੂੰ ਸਫਾਈ ਨਹੀਂ ਕੀਤੀ ਇਸ ਕਰਕੇ ਉਹਦੇ ਚਾਕੂ ਮਾਰਤੇ। ਆ ਚੰਗਾ ਜਿਹੜਾ ਕੰਮ ਹੈ, ਇਹ ਤਾਂ ਖੌਫ ਪੈਦਾ ਕਰਨ ਵਾਲੀਆਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਬਣ ਜਾਂਦੀਆਂ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਨਾਲ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ ਵਾਧਾ ਲਗਾਤਾਰ ਜਾਰੀ ਆ। 162 ਪੁਆਇੰਟ ਵੱਧ ਕੇ ਡਾਓ ਜੋਨ 47,706 ਦੇ ਉੱਤੇ ਬੰਦ ਹੋਇਆ। S&P 16 ਪੁਆਇੰਟ ਵੱਧ ਕੇ 6891 ਦੇ ਉੱਤੇ। ਨੈਸਡੈਕ 190 ਪੁਆਇੰਟ ਵੱਧ ਕੇ 23,827 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 3900 ਤੇ $87 ਪ੍ਰਤੀ ਆਉਂਸ, 4000 ਤੋਂ ਥੋੜਾ ਜਿਹਾ ਥੱਲੇ ਨੂੰ ਆਇਆ ਆ। ਜਿਹੜਾ ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ। 10 ਈਅਰ ਯੀਲਡ 3.98%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,12,485 ਤੇ ਇਥੀਰੀਅਮ 3900 ਤੇ $72 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1.40 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 15 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ $88 ਤੇ 22 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ ਤੇ ਜਾਣ ਤੋਂ ਪਹਿਲਾਂ ਦੱਸ ਜਾਈਏ ਵੀ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲਸ ਦੇ YouTube ਦੇ ਉੱਤੇ ਤੇ ਪੰਜਾਬੀ TV USA ਦੇ YouTube ਦੇ ਉੱਤੇ ਜਿਹੜੀ ਕਵਰੇਜ ਆ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਦੇ ਸ਼ਾਮ ਦੇ ਦੀਵਾਨਾਂ ਦੀ ਉਹ ਸ਼ੁਰੂ ਹੋ ਚੁੱਕੀ ਆ। ਤੁਸੀਂ ਉਸ ਕਵਰੇਜ ਦੇ ਨਾਲ
ਜਿਹੜਾ ਤੁਸੀਂ ਜੁੜੋ ਤੇ ਉੱਥੋਂ ਦੇ ਜਿਹੜੇ ਕੀਰਤਨ ਸਮਾਗਮ ਨੇ, ਕਥਾ ਕੀਰਤਨ, ਢਾਡੀ ਪ੍ਰਸੰਗ ਦੇ ਸਮਾਗਮ ਨੇ, ਉਹਨਾਂ ਦੇ ਨਾਲ ਤੁਸੀਂ ਜਿਹੜਾ ਉਹ ਜ਼ਰੂਰ ਜੁੜੋ ਜੀ। ਸੋ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਆ ਉੱਥੇ ਪਹੁੰਚਣ ਤੇ ਵੀਰਵਾਰ ਦੀ ਸ਼ਾਮ ਤੱਕ ਪੰਜਾਬੀ ਰੇਡੀਓ USA ਦਾ ਜਿਹੜਾ ਬੂਥ ਆ ਉੱਥੇ ਲੱਗ ਜਾਵੇਗਾ, ਹਰ ਸਾਲ ਦੀ ਤਰ੍ਹਾਂ ਸੇਮ ਜਿਹੜੀ ਉਹ ਥਾਂ ਦੇ ਉੱਤੇ, ਤੇ ਆ ਕੇ ਜਿਹੜਾ ਆ ਉਹ ਮਿਲਣਾ ਵੀ ਨਾ ਭੁੱਲਿਓ। ਸੋ ਆਪ ਸਭ ਨੂੰ ਆਪਾਂ ਆਉਂਦੇ ਵੀਰਵਾਰ ਨੂੰ ਉੱਥੇ ਸੰਗਤਾਂ ਦੇ ਦਰਸ਼ਨਾਂ ਦੇ ਲਈ ਜਿਹੜਾ ਆਪਾਂ ਪਹੁੰਚਾਂਗੇ ਵੀ। ਸੋ ਤੁਸੀਂ ਵੀ ਸਾਰੇ ਜਾਣੇ ਹੁਮ ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਜ਼ਰੂਰ ਕਰੋ ਜੀ। ਤੇ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।